ਜਿਹੜੀ ਭਾਵਨਾ ਨੂੰ ਲੈ ਕੇ ਇਸ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਸੀ, ਉਸ ਭਾਵਨਾਵਾਂ ਨੂੰ ਪਿੱਠ ਦਿਖਾ ਕੇ ਕੇਵਲ ਰਾਜਨੀਤੀ ਨੂੰ ਮੁੱਖ ਰੱਖਿਆ ਗਿਆ। ਦੇਹਧਾਰੀ ਗੁਰੂ ਡੰਮ ਦਾ ਜਿੱਥੇ ਅਕਾਲੀ ਦਲ ਨੇ ਡਟ ਕੇ ਮੁਕਾਬਲਾ ਕਰਨਾ ਸੀ, ਜੇਕਰ ਅਸੀਂ ਉਸ ਦੇਹਧਾਰੀ ਗੁਰੂ ਡੰਮ ਦਾ ਮੁਕਾਬਲਾ ਨਹੀਂ ਕੀਤਾ ਤਾਂ ਜਨਮੋਸ਼ੀ ਦੇ ਦਿਨ ਸਾਨੂੰ ਦੇਖਣੇ ਪੈ ਰਹੇ ਹੈ। ਕੌਮ ਵਿੱਚ ਲੰਮੇ ਸਮੇਂ ਤੋਂ ਬੜਾ ਅਵੇਸਲਾਪਣ ਆਇਆ, ਅਸੀਂ ਆਪਣੇ ਥੋੜੇ ਜਿਹੇ ਬੰਦੀ ਸਿੰਘ ਨਾ ਰਿਹਾ ਕਰਾ ਸਕੇ ਔਰ ਦੁਨੀਆ ਦੇ ਲੋਕ ਸਾਨੂੰ ਸਵਾਲ ਕਰਦੇ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦਾ ਇਹ ਮੁੱਖ ਟੀਚਾ ਹੈ, ਮੁੱਖ ਮਕਸਦ ਹੈ ਕਿ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨੀ, ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਲੱਕ ਬੰਨ੍ਹ ਕੇ ਤੁਰਨਾ, ਧਾਰਮਿਕ ਖੇਤਰ ਵਿੱਚ ਕੌਮ ਨੂੰ ਪੰਥ ਨੂੰ ਜੋ ਚੁਣੌਤੀਆਂ ਆ ਰਹੀਆਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਇਸ ਮਹਾਨ ਜਥੇਬੰਦੀ ਦਾ ਜੋ ਚੋਣ ਨਿਸ਼ਾਨ ਹੈ ਜਾਂ ਇਸ ਜਥੇਬੰਦੀ ਦਾ ਸਿੰਬਲ ਕਹਿ ਲਓ, ਉਸ ਨੂੰ ਜਾਰੀ ਕਰਨ ਵਕਤ ਔਰ ਇਸ ਮਹਾਨ ਜਥੇਬੰਦੀ ਦੇ ਕਾਰਜ ਪੰਥ ਦੇ ਖੇਤਰ ਵਿੱਚ ਕਰਨ ਲਈ ਜੋ ਪ੍ਰੋਗਰਾਮ ਉਲੀਕੇ ਜਾ ਰਹੇ ਆ ਉਹਨਾਂ ਬਾਬਤ ਇਕੱਤਰ ਹੋਏ ਬੈਠੇ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿੱਚ ਹੋਈ ਔਰ ਉਸ ਸਮੇਂ ਦੇ ਸਾਡੇ ਬਜ਼ੁਰਗਾਂ ਨੇ, ਨੌਜਵਾਨਾਂ ਨੇ, ਮਾਤਾਵਾਂ ਨੇ, ਬੱਚਿਆਂ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਸਾਈ ਹੋਈ ਮਹਾਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਹੋਏ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੈਠ ਕੇ ਇੱਕ ਨਿਰਣਾ ਲਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦੀ ਸਥਾਪਨਾ ਅਸੀਂ ਕਰਨ ਜਾ ਰਹੇ ਹਾਂ। ਜਿਸ ਜਥੇਬੰਦੀ ਦਾ ਕਾਰਜ ਖੇਤਰ ਹੋਏਗਾ ਸਭ ਤੋਂ ਪਹਿਲਾਂ ਗੁਰਸਿੱਖੀ ਦਾ, ਗੁਰਸਿੱਖੀ ਧਰਮ ਦਾ ਪ੍ਰਚਾਰ ਔਰ ਪ੍ਰਸਾਰ ਕਰਨਾ, ਗੁਰਧਾਮਾਂ ਦੀ ਮਰਜ਼ਾਦਾ ਅਨੁਸਾਰ ਸੇਵਾ ਸੰਭਾਲ ਕਰਨੀ ਔਰ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਦੁਨੀਆ ਭਰ ਦੇ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਐਸੇ ਮਹਾਨ ਸਿਧਾਂਤਾਂ ਦਾ ਪ੍ਰਚਾਰ ਪ੍ਰਸਾਰ ਕਰਨਾ ਔਰ ਨਾਲ ਨਾਲ ਰਾਜਨੀਤਿਕ ਖੇਤਰ ਦੇ ਵਿੱਚ ਵੀ ਕੌਮ ਨੂੰ ਸੁਚੱਜੀ ਸਹੀ ਅਗਵਾਈ ਦੇਣੀ ਔਰ ਸਾਡੇ ਸਿੰਘਾਂ ਦੀਆਂ ਮਹਾਨ ਕੁਰਬਾਨੀਆਂ ਨਾਲ, ਬਜ਼ੁਰਗਾਂ ਦੀਆਂ ਮਹਾਨ ਕੁਰਬਾਨੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੇ ਦੁਨੀਆ ਭਰ ਦੇ ਵਿੱਚ ਪੰਥ ਲਈ ਬਹੁਤ ਵੱਡੇ ਵੱਡੇ ਕਾਰਜ ਕੀਤੇ ਔਰ ਬਹੁਤ ਵੱਡੇ ਸੰਘਰਸ਼ ਇਸ ਜਥੇਬੰਦੀ ਨੂੰ ਕਰਨੇ ਪਏ। ਇਸ ਜਥੇਬੰਦੀ ਦੇ ਨੁਮਾਇੰਦਿਆਂ ਨੇ ਕੌਮ ਦੀ ਖਾਤਰ, ਗੁਰੂ ਦੀ ਖਾਤਰ, ਧਰਮ ਦੀ ਖਾਤਰ, ਪੰਥ ਦੀ ਖਾਤਰ ਆਪਣੀਆਂ ਕੁਰਬਾਨੀਆਂ ਭਾਵ ਸ਼ਹੀਦੀਆਂ ਵੀ ਦਿੱਤੀਆਂ। ਜੇਲ੍ਹਾਂ ਦੇ ਵਿੱਚ ਸਾਲੋ ਸਾਲ ਰਹਿ ਕੇ ਲੰਮਾ ਸਮਾਂ ਮੌਕੇ ਦੀਆਂ ਹਕੂਮਤਾਂ ਦਾ ਜਬਰ ਆਪਣੇ ਤਨ ਉੱਤੇ ਹੰਢਾਇਆ ਔਰ ਜਿਸ ਦੇ ਫਲ ਸਰੂਪ ਇਹ ਜਥੇਬੰਦੀ ਇਤਨਾ ਵਿਸ਼ਾਲ ਇਸ ਜਥੇਬੰਦੀ ਦਾ ਦਾਇਰਾ ਬਣਿਆ ਔਰ ਇਸ ਜਥੇਬੰਦੀ ਨੇ ਇਤਨੀਆਂ ਵੱਡੀਆਂ ਮੱਲਾਂ ਮਾਰੀਆਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਦਿਨ ਪੰਜਾਬ ਦੇ ਤਖਤ 'ਤੇ ਵੀ ਰਾਜ ਕਰਦਾ ਰਿਹਾ ਔਰ ਦਿੱਲੀ ਦੇ ਤਖਤ 'ਤੇ ਵੀ ਇਹਨਾਂ ਦੇ ਨੁਮਾਇੰਦੇ ਰਾਜ ਕਰਦੇ ਰਹੇ।
पर अफसोस नाल कहना पैंदा लंबे समय तो ਜਿਹੜੀ ਭਾਵਨਾ ਨੂੰ ਲੈ ਕੇ ਇਸ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਸੀ ਉਸ ਭਾਵਨਾਵਾਂ ਨੂੰ ਪਿੱਠ ਦਿਖਾ ਕੇ ਕੇਵਲ ਰਾਜਨੀਤੀ ਨੂੰ ਮੁੱਖ ਰੱਖਿਆ ਗਿਆ, ਜਿਸ ਕਾਰਨ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਆਉਣ ਵਾਲੇ ਸਮੇਂ ਵਿੱਚ ਵੀ ਜਿਸ ਦੀ ਭਰਪਾਈ ਕਰਨੀ ਬੜੀ ਮੁਸ਼ਕਲ ਨਜ਼ਰ ਆ ਰਹੀ ਹੈ। पर मैं ये बेनती करनी चाहना कि श्रोमणी अकाली दल नां दी जथेबंदी केवल राज भाग वास्ते नहीं बनी। श्रोमणी अकाली दल दी जथेबंदी का ये मुख टीचा है, मुख मकसद है कि पंथक भावनावां दी तर्जमानी करनी, सिक्खी दे प्रचार प्रसार लई लक बन के तुरना, धार्मिक खेत्र विच कौम नूं पंथ नूं जो चुनौतियां आ रही उन्हां दा डट के मुकाबला करना और उन्हां चुनौतियां नूं नजिठदे होए खालसा जी दे बोल बाले दुनिया भर दे विच कायम करने। अज दिल्ली दी संगत वल्लों वैसे मैं लंबे समय तो देख रहा दिल्ली से गुरुद्वारा प्रबंधक कमेटी ने वड्डी पद्धर ते हमेशा ही पंथक तर्जमानी करने विच बहुत वड्डा अपना रोल निभाया। पंथ दे बोल बालियां लई दिल्ली से गुरुद्वारा प्रबंधक कमेटी हमेशा पहल कदमी करती रही है और अज दिल्ली स्टेट दियां समुचियां सिख संगतां दे सहयोग दे नाल दिल्ली से गुरुद्वारा प्रबंधक कमेटी के प्रधान सरदार हरमीत सिंह जी कालका जी के उपराले और उद्यम के नाल ये जथेबंदी श्रोमणी अकाली दल दिल्ली स्टेट ये जथेबंदी की स्थापना की गई है और सरदार हरमीत सिंह जी कालका जी ने सिख कौम दे हरियावल दस्ते, सिख कौम दी जिंद जान सिख स्टूडेंट्स फैडरेशन जथेबंदी दे विच पर जवानी विच अपना पहला कदम रखिया और दिल्ली विच उन्होंने उस नौजवानों की जथेबंदी दे विच बहुत वड्डी सेवा की है और लंबे समय तो ये दिल्ली से गुरुद्वारा प्रबंधक कमेटी दियां बहुत वख-वख जिम्मेवारी दे नाल सेवावां निभाउंदे रहे और अज धन गुरु हरकृष्ण साहब महाराज, धन गुरु तेग बहादुर साहब जी की बख्शिश नाल खालसा पंथ ने इन्हों ये सन्मान दिता कि आपनूं दिल्ली से गुरुद्वारा प्रबंधक कमेटी का मुख सेवादार प्रधान होने का मान बख्शिश किया और नाल नाल पंथ दियां सेवावां दे विच भी इन्हां दा बहुत वड्डा असीं योगदान वेख रहे हाँ और मैं आस करदा हाँ कि जिन्हां कारजां नूं लै के साडा अकाली दल स्थापित होया सी उन्हां कौमी कारजां लई साडियां ये जथेबंदियां पंजाब तो बाहरले सिख बहुत वड्डा योगदान पा सकदे है। मैं बेनती जरूरी करनी है इस मंच तो कि अज सानू पंथक तर्जमानी करने की बहुत वड्डी लोड़ है, पंथक भावनावां उत्ते डट के पहरा देने की लोड़ है। सिक्खी ते जो मारू हमले हो रहे हैं सिखां नूं पतन करन दे विच सिक्खी स्वरूप दे विच जो साडे नौजवान है उन्होंने सिक्खी तो दूर ले जाने वास्ते बहुत वड्डे कोझे यतन मौके दियां हुकूमतां वल्लों सरकारां दियां एजेंसियां वल्लों कीते जा रहे हैं, जिस कारण साडी नौजवान पीढ़ी अज सिक्खी तो बड़ी पिछे हटती जा रही है। इस तो इलावा नशियां का शिकार साडी जवानी हो रही है। देहधारी गुरु डम का जिथे अकाली दल ने डट के मुकाबला करना सी, जेकर असी उस देहधारी गुरु डम का मुकाबला नहीं किया तो अज नमोशी के दिन सानू देखने पै रहे हैं। सो
मैं ये बेनती करांगा दिल्ली श्रोमणी अकाली दल दिल्ली स्टेट के समुचे वर्करां नूं, नुमाइंदियां नूं, आगू साहिबानां नूं कि पंथ दे उत्ते बड़े बड़े मारू हमले हो रहे हैं। सिखां नूं लालच दे के असाईकरण करके सिखां दा सिखां नूं सिक्खी तो दूर किया जा रहा। अज इत्थे नौजवानां ने सानू शस्त्र विद्या दे जौहर दिखा के एक संदेश दिता है। साडे महान शहीद भाई तारू सिंह जी ने अपने सीस का खोपरा लुहा के साडे लिए इतिहास सिरजिया कि दुनिया के बड़े बड़े जुल्म भी सिख नूं सिक्खी तो दूर नहीं कर सकते, पर अज थोड़े थोड़े लालचां पिछे साडी कौम विकदी जा रही है। गुरसिक्खी धर्म तो असीं पिछे हटते जा रहे हैं और नाल नाल देहधारी गुरुडम भी अपनियां जड़ां फैलाउण दे विच रात दिन लगा होया है। मैं बेनती करना कि दिल्ली तो दुनिया भर विच ये संदेश जाए कि दिल्ली दे सिखां ने जथेबंदी जे स्थापित की है तां उन्हां ने कौम लई वड्डे कारज कीते है। तुसीं दिल्ली विच बैठे हो, 27 साल तो 30 साल तो सिंह नौजवान जेलों विच नज़रबंद बैठे है। एक दिन कोई थाने विच कट्टे आवे, सारी जिंदगी नहीं वो बंदा भुलदा कि मेरे उत्ते अत्याचार होए सन, मैनू फलाने पुलिस अधिकारियों ने अरेस्ट करके मेरे ते जुल्म ढाया सी और मेरी जिंदगी विच वो रात वो दिन मैं कदे भुला नहीं सकदा। पर तानो बंदी सिंह वो गुरु के खालसे जेड़े 30 साल तो भी अज हिंदुस्तान दियां वख-वख जेलों विच नज़रबंद बैठे है, फिर भी सरकारां दा जबर सहार के भी वो देग तेग फतेह पंथ की जीत दे नारे लाउंदे है और खिड़े मत्थे उन्होंने कदे कोई कौम ते गिला शिकवा नहीं किया कि साडी किसी ने अज तक बांह नहीं फड़ी। फिर भी वो गल कहंदे है कि पंथ की खातर जे तुरना तां इन्हां दुश्वारियां दा सामना करना ही पैना। ये उन्हां दा दृढ़ संकल्प है साडे बंदी सिंघां दा। पर कौम विच लंबे समय तो बड़ा अवेसलापन आया, असी अपने थोड़े जे बंदी सिंह ना रिहा करा सके और दुनिया के लोग सानू सवाल करते हैं। सो मैं बेनती करांगा कि साडे बंदी सिंघां दी रिहाई लई भी दिल्ली दियां सिख संगतां, दिल्ली श्रोमणी अकाली दल दिल्ली स्टेट ये वड्डे उपराले करन, ये कौम तो सेहरा प्राप्त करन कि उन्हां सिंघां दी रिहाई कराइए और जिहड़ा सिखां दा साईकरण किया जा रहा उस नूं तुरंत रोकिया जाए, पदत पुणे नूं ठल पाई जाए, देहधारी गुरु डम नूं ठल पाई जाए, खालसा जी दे बोल बालियां दा प्रचार प्रसार दुनिया भर विच कीता जाए और सिख हर एक दा भला मंगदा, नानक नाम चढ़दी कला तेरे भाणे सरबत का भला। ये जिहड़ा निशान है, सिंबल है, ये सरबत दे भले दा तुसीं अज जारी कीता। ये टोकरी धन गुरु रामदास सच्चे पातशाह जी ने बौली साहब जदों गोंदवाल साहब सेवा हुई अपने सीस उत्ते टोकरी सेवा दी ढोई तो धन गुरु अमरदास जी ने वरदान दिते सन कि पुरखा ये टोकरी मिट्टी दी नहीं है, तेरे सीस उत्ते छतर झूलदा पिया। सो ऐसे गुरु रामदास साहब जी ने ये सेवावां कीतियां, सानू सेवा करन दी जाच सिखाई। ये सिंबल जिहड़ा सानू अज मिलिया इस दे बड़े अर्थ भावपूरत और इसका बड़ा वड्डा सिद्धांत है कौम दे विच। कौम ने टोकरी चुक के गुरुद्वारे बनाए, कौम ने टोकरी चुक के गरीबां दे पेट भरे लंगर चलाए, कौम ने टोकरी चुक के नंगियां नूं वस्त्र और लोड़वंदां दीयां लोड़ां हर पक्ष तो पूरियां कीतियां। इस करके मैं बेनती करांगा कि आपां इस जथेबंदी का तन मन धन दे नाल पूरा डट के सहयोग करना और संत समाज अते दमदमी टकसाल इन्हां दे नाल डट के हर तरह पूरा सहयोग देवेगी
ਔਰ ਮੈਂ ਸੰਤ ਸਮਾਜ ਵੱਲੋਂ ਦਮਦਮੀ ਟਕਸਾਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਸਾਰੀ ਜਥੇਬੰਦੀ ਨੂੰ ਪ੍ਰਧਾਨ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦਾ। ਸਾਰੇ ਆਏ ਪਤਵੰਤਿਆਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।